ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 12 ਸਤੰਬਰ ਤੇ ਪਾਕਿਸਤਾਨ 'ਚ ਜੁਮੇਰਾਤ ਦੀ ਸਵੇਰ। ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ, ਭੈਣਾਂ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ ਤੇ ਚੜ੍ਹਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤੇ ਚੇਤੇ ਕਰਾਈਏ ਕਿ ਸੋਸ਼ਲ ਮੀਡੀਆ ਫਾਇਰਵਾਲ ਨੂੰ ਨਾਕਾਮ ਬਣਾਉਣ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਹਾਲੇ ਤੱਕ ਨਹੀਂ ਕੀਤਾ। ਵੀਲੌਗ ਵੇਖਣ ਤੋਂ ਬਾਅਦ ਇਹਨੂੰ ਲਾਈਕ ਕਰੋ, ਇਹਦੇ 'ਤੇ ਕਮੈਂਟ ਕਰੋ ਤੇ ਹੁਣ ਆਉਣੇ ਅੱਜ ਦੀਆਂ ਖਬਰਾਂ ਵਾਲੇ ਪਾਸੇ ਜਿਨ੍ਹਾਂ 'ਤੇ ਚਾਨਣ ਪਾਉਣਾ ਹੈ। ਜਿਹੜੀ ਪਹਿਲੀ ਖਬਰ ਹੈ ਉਹ ਅਲੀਮਾ ਖਾਨਮ ਸਾਹਿਬਾ ਦਾ ਬਿਆਨ ਹੈ ਤੇ ਬੜਾ ਹੀ ਤਸ਼ਵੀਸ਼ ਵਾਲਾ, ਤਕਲੀਫ ਵਾਲਾ ਬਿਆਨ ਹੈ। ਉਹਨਾਂ ਇਹ ਬਿਆਨ ਦਿੱਤਾ ਹੈ ਕਿ ਇਮਰਾਨ ਖਾਨ ਸਾਹਿਬ ਨੇ ਉਹਨਾਂ ਨੂੰ ਖਸੂਸੀ ਤੌਰ 'ਤੇ ਹਦਾਇਤ ਕੀਤੀ ਹੈ ਕਿ ਉਹ ਜੇਲ੍ਹ ਤੋਂ ਜਿਸ ਵੇਲੇ ਬਾਹਰ ਜਾਣ ਤੇ ਪਾਕਿਸਤਾਨ ਦੀ ਪੂਰੀ ਕੌਮ ਨੂੰ ਇਹ ਉਹਨਾਂ ਦਾ ਸੁਨਾਹ ਦੇ ਦੇਣ, ਉਹਨਾਂ ਵੱਲੋਂ ਦੱਸ ਦੇਣ ਕਿ ਇਮਰਾਨ ਖਾਨ ਸਾਹਿਬ ਨੂੰ ਬਾਵਸੂਖ ਜ਼ਰਾਏ ਤੋਂ ਇਹ ਗੱਲ ਪਤਾ ਲੱਗੀ ਹੈ ਕਿ ਇਹਨਾਂ ਨੇ ਮਿਲਟਰੀ ਇਸਟੈਬਲਿਸ਼ਮੈਂਟ ਨੇ ਇਹ ਫੈਸਲਾ ਕਰ ਲਿਆ ਹੈ ਕਿ ਇਮਰਾਨ ਖਾਨ ਨੂੰ ਜੇਲ੍ਹ ਦੇ ਵਿੱਚ ਹੀ ਮਰਵਾ ਦਿੱਤਾ ਜਾਏ, ਜਿਸ ਤਰੀਕੇ ਨਾਲ ਮਿਸਰ ਦੇ ਸਾਬਕ ਸਦਰ ਮੁਰਸੀ ਨੂੰ ਮਰਵਾ ਦਿੱਤਾ ਗਿਆ ਸੀ। ਚੇਤੇ ਕਰੋ, ਮਿਸਰ ਦੇ ਸਾਬਕ ਸਦਰ ਨੂੰ ਪਹਿਲੇ, ਕਿਉਂਕਿ ਉਹ ਬੜੇ ਮਸ਼ਹੂਰ ਸਨ, ਨਾ ਹੀ ਉਹਨਾਂ ਨੂੰ ਸਾਊਦੀ ਅਰਬ ਪਸੰਦ ਕਰਦਾ ਸੀ, ਮਿਸਰ ਦੇ ਵਿੱਚ ਉਹ ਬੜੇ ਮਸ਼ਹੂਰ ਸਨ, ਲੇਕਿਨ ਫਿਰ ਵੀ ਉਹਨਾਂ ਦੀ ਜਿਹੜੀ ਅਪਰੂਵਲ ਰੇਟਿੰਗ ਸੀ ਜਾਂ ਪਾਪੂਲੈਰਿਟੀ ਸੀ ਉਹ ਤਕਰੀਬਨ 50-55% ਸੀ, ਇਸ ਤੋਂ ਜ਼ਿਆਦਾ ਨਹੀਂ ਸੀ। ਇਮਰਾਨ ਖਾਨ ਜਿੰਨੇ ਉਹ ਮਸ਼ਹੂਰ ਜਾਂ ਪਾਪੂਲਰ ਨਹੀਂ ਸਨ, ਇਮਰਾਨ ਖਾਨ ਤੇ 90-95% ਤੇ ਨੇ, ਲੇਕਿਨ ਉਹ ਵੀ 50-55% ਤੇ ਹੈ ਸਨ। ਔਰ ਉਹਨਾਂ ਦੇ ਖਿਲਾਫ ਤਕਰੀਬਨ ਸਿਆਸੀ ਤੌਰ ਤੇ UAE ਵੀ ਸੀ, ਅਮਰੀਕਾ ਵੀ ਸੀ। ਅਮਰੀਕਾ ਨੇ ਤਾਂ ਬਲਕਿ ਉਹਨਾਂ ਦੀ ਪਾਰਟੀ ਨੂੰ ਦਹਿਸ਼ਤਗਰਦ ਤਨਜ਼ੀਮ ਜਿਹੜਾ ਉਹ ਡਿਕਲੇਅਰ ਕੀਤਾ ਹੋਇਆ ਸੀ, ਔਰ ਨਾਲ ਸਾਊਦੀ ਅਰੇਬੀਆ ਵੀ ਉਹਨਾਂ ਨੂੰ ਕੋਈ ਖਾਸ ਪਸੰਦ ਨਹੀਂ ਸੀ ਕਰਦਾ। ਇਹਨਾਂ ਹਾਲਾਤ ਦੇ ਵਿੱਚ ਜਿਸ ਵੇਲੇ ਉੱਥੇ ਕੂ ਕੀਤਾ ਗਿਆ, ਉੱਥੇ ਮਾਰਸ਼ਲ ਲਾਅ ਲਾਈ ਗਈ, ਉੱਥੋਂ ਦੇ ਇੱਕ ਜਰਨੈਲ ਜਿਹੜੇ CC ਹੈ ਉਹਨੇ ਕਬਜ਼ਾ ਕੀਤਾ ਜਿਸ ਵੇਲੇ ਇਕਤਦਾਰ ਦੇ ਉੱਤੇ। ਫਿਰ ਇਲੈਕਸ਼ਨ ਕਰਵਾ ਕੇ, ਜਿਹੋ ਜਿਹੇ ਇਲੈਕਸ਼ਨ ਜ਼ਿਆ-ਉਲ ਹਕ ਸਾਹਿਬ ਕਰਾਉਂਦੇ ਸਨ, ਜਿਹੋ ਜਿਹੇ ਇਲੈਕਸ਼ਨ ਪੂਰੀ ਦੁਨੀਆ 'ਚ ਹੁੰਦੇ ਨੇ, ਉਹਨਾਂ ਇਲੈਕਸ਼ਨ ਕਰਵਾ ਕੇ ਤੇ ਇਕਤਦਾਰ 'ਤੇ ਕਬਜ਼ਾ ਕਰ ਲਿਆ ਤੇ ਟਰਾਇਲ ਚਲਾਇਆ। ਉਹੀ ਬਗਾਵਤ ਔਰ ਗੱਦਾਰੀ ਜਿਹੜਾ ਕੰਮ ਇੱਥੇ ਹੁੰਦਾ ਉਹੀ ਮੁਰਸੀ ਸਾਹਿਬ ਨਾਲ। ਤੇ ਫਿਰ ਆਖਿਆ ਜਾਂਦਾ ਮੁਬੈਨਾ ਤੌਰ 'ਤੇ ਰਿਪੋਰਟਡਲੀ ਕਿ ਉਹਨਾਂ ਨੂੰ ਸ਼ਾਇਦ ਇੱਕ ਇਸ ਚੀਜ਼ ਦਾ ehtimal ਹੈ ਕਿ ਉਹਨਾਂ ਨੂੰ ਸ਼ਾਇਦ ਜ਼ਹਿਰ ਦੇ ਦਿੱਤਾ ਗਿਆ, ਕਿਉਂਕਿ ਇੱਕ ਦਿਨ ਉਹ ਟਰਾਇਲ 'ਤੇ ਆਏ ਸਨ ਤੇ ਉੱਥੇ ਹੀ ਉਹ ਡਿੱਗੇ ਨੇ ਔਰ ਉਹ ਆਪਣੇ ਖਾਲਕੇ ਹਕੀਕੀ ਨੂੰ ਜਾ ਮਿਲੇ। ਇਹ ਮੈਂ ਗੱਲ ਕਰ ਰਿਹਾ ਸਦਰ ਮੁਰਸੀ ਦੀ, ਔਰ ਕਿਉਂਕਿ ਉਹ ਜੇਲ੍ਹ 'ਚ ਸਨ ਔਰ ਜੇਲ੍ਹ ਤੋਂ ਟਰਾਇਲ ਫੇਸ ਕਰ ਰਹੇ ਸਨ। ਇਮਰਾਨ ਖਾਨ ਸਾਹਿਬ ਨੇ ਅੱਜ ਅਲੀਮਾ ਖਾਨਮ ਸਾਹਿਬਾ ਨੂੰ ਕੱਲ੍ਹ ਅਸਲ ਦੇ ਵਿੱਚ ਤੇ ਉਹਨਾਂ ਨੇ ਬਿਆਨ ਦਿੱਤਾ, ਇਹ ਤਾਕੀਦ ਕੀਤੀ ਕਿ ਜਾ ਕੇ ਪਬਲਿਕ ਨੂੰ ਦੱਸੋ। ਹੁਣ ਇਮਰਾਨ ਖਾਨ ਸਾਹਿਬ ਕਿਉਂਕਿ ਵਜ਼ੀਰ ਆਜ਼ਮ ਰਹੇ ਨੇ ਮੁਲਕ ਤੇ, ਬੜੇ ਸਾਰੇ ਇੰਟੈਲੀਜੈਂਸ ਜ਼ਰਾਏ ਦੇ ਨਾਲ ਵੀ ਰਾਬਤੇ ਨੇ, ਔਰ ਫਿਰ ਇਹ ਜਿਹੜੀ ਮੌਜੂਦਾ ਰਜੀਮ ਹੈ ਇਹਦੇ ਵਿੱਚ ਚੰਦ ਬੰਦੇ ਨੇ ਜਿਹੜੇ ਸਾਰੇ ਭੈੜੇ ਕੰਮ ਕਰਕੇ ਬੜੇ ਰਾਜ਼ੀ ਹੁੰਦੇ ਨੇ। ਬਾਕੀ ਜਿੰਨੇ ਵੀ ਲੋਕ ਨੇ ਉਹ ਤੇ ਇਹ ਭੈੜੇ ਕੰਮ ਨਹੀਂ ਕਰਨਾ ਚਾਹੁੰਦੇ, ਨਾ ਉਹ ਖੁਸ਼ ਨੇ। ਉਹ ਫਿਰ ਜਦੋਂ ਇਹੋ ਜਿਹੀ ਕੋਈ ਪਲੈਨਿੰਗ ਉਹਨਾਂ ਦੇ ਕੰਨ 'ਚ ਪੈਂਦੀ ਹੈ ਤੇ ਉਹ ਫਿਰ ਕੋਸ਼ਿਸ਼ ਕਰਦੇ ਨੇ ਕਿ ਉਹਦਾ ਪੈਗਾਮ ਅਪਣਾਉਣ। ਉਹ ਕੋਈ ਮੇਰੇ ਥਰੂ, ਕੋਈ ਅਲੀਮਾ ਖਾਨਮ ਸਾਹਿਬਾ ਦੇ ਥਰੂ, ਕੋਈ ਕਿਸੇ ਹੋਰ ਦੇ ਥਰੂ, ਜਿੱਥੋਂ ਤੱਕ ਵੀ ਕਿਸੇ ਦੀ ਐਕਸੈਸ ਹੋਏਗੀ ਉਹ ਫਿਰ ਉੱਥੇ, ਜਾਂ ਕੋਈ ਡਾਇਰੈਕਟਲੀ ਖਾਨ ਸਾਹਿਬ ਤੱਕ ਅਗਰ ਕੋਈ ਐਕਸੈਸ ਬਣਦੀ ਹੋਵੇ ਤਾਂ ਉੱਥੋਂ ਤੱਕ ਇਨਫੋਰਮੇਸ਼ਨ ਦਿੰਦਾ ਕਿ ਜੀ ਇਹ ਹੋਣ ਵਾਲਾ। ਅਗਰ ਵੇਖੀਏ ਪੁਰਾਣਾ ਟਰੈਕ ਰੈਕਡ ਤੇ ਖਾਨ ਸਾਹਿਬ ਨੇ ਹੁਣ ਤੱਕ ਜਿੰਨੀਆਂ ਗੱਲਾਂ ਵੀ ਦੱਸੀਆਂ ਸਨ ਉਹ ਸਹੀ ਸਾਬਤ ਹੋਈਆਂ, ਔਰ ਬਿਲਕੁਲ ਉਸੇ ਤਰੀਕੇ ਨਾਲ ਇਹਨਾਂ ਨੇ ਕੀਤਾ, ਭਾਵੇਂ ਉਹ ਉਹਨਾਂ ਦੇ ਉੱਤੇ ਹੋਣ ਵਾਲੀਆਂ ਅਸੈਸੀਨੇਸ਼ਨ ਅਟੈਂਪਟਸ ਹੋਣ ਜਾਂ ਕੋਈ ਹੋਰ ਗੱਲ ਹੋਵੇ। ਬਹਰਹਾਲ ਇਹ ਬੜੀ ਸਾਡੇ ਵਾਸਤੇ ਵੀ ਪਰੇਸ਼ਾਨੀ ਦੀ ਗੱਲ ਹੈ ਕਿ ਇਹ ਪਲੈਨਿੰਗ ਕੀਤੀ ਜਾ ਰਹੀ ਹੈ। ਖਾਨ ਸਾਹਿਬ ਨੇ ਬਕਾਇਦਾ ਇਹ ਦੱਸਿਆ ਕਿ 1 ਮਹੀਨਾ ਪਹਿਲੇ ਇਹਨਾਂ ਨੇ ਇਹ ਪਲੈਨਿੰਗ ਕਰ ਲਈ ਹੈ, ਕਿਉਂਕਿ ਇਹਨਾਂ ਦੇ ਕੋਲੋਂ ਹੋਰ ਹੁਣ ਕਿਸੇ ਤਰੀਕੇ ਦੇ ਨਾਲ ਮਾਮਲਾਤ ਜਿਹੜੇ ਨੇ ਉਹ ਕੰਟਰੋਲ ਦੇ ਵਿੱਚ ਨਹੀਂ ਆ ਰਹੇ ਤੇ ਇਹਨਾਂ ਨੇ ਤੰਗ ਆ ਕੇ ਫਿਰ ਇਹ ਫੈਸਲਾ ਕੀਤਾ ਕਿ ਹੁਣ ਇਮਰਾਨ ਖਾਨ ਸਾਹਿਬ ਨੂੰ ਰਸਤੇ ਤੋਂ ਹਟਾਤਾ ਜਾਏ ਤਾਂ ਕਿ ਨਾ ਉਹ ਹੋਣਗੇ ਤੇ ਨਾ ਸਾਡੇ ਲਈ ਕੋਈ ਮਸਲਾ ਬਣੇਗਾ। ਅੱਛਾ ਜੀ, ਹੁਣ ਇਹ ਜਿਹੜੀ ਸਾਰੀ ਸੂਰਤ ਹਾਲ ਹੈ ਇਹਦੇ ਵਿੱਚ ਇਸ ਗੱਲ ਦੇ ਵਿੱਚ ਤੇ ਕੋਈ ਸ਼ੱਕ ਨਹੀਂ ਕਿ ਇਮਰਾਨ ਖਾਨ ਸਾਹਿਬ ਜਿਹੜੇ ਨੇ ਉਹ ਮੁਰਸੀ ਸਾਹਿਬ ਤੋਂ ਬਹੁਤ ਜ਼ਿਆਦਾ ਪਾਪੂਲਰ ਨੇ, ਔਰ ਪਾਕਿਸਤਾਨ ਦੇ ਜਿਹੜੇ ਡਾਇਨਾਮਿਕਸ ਨੇ ਉਹ ਵੀ ਬੜੇ ਡਿਫਰੈਂਟ ਨੇ। ਔਰ ਜ਼ਾਹਿਰ ਹੈ ਮੁਰਸੀ ਸਾਹਿਬ ਦੇ ਕੋਲ, ਜਿਸ ਤਰ੍ਹਾਂ ਇਮਰਾਨ ਖਾਨ ਸਾਹਿਬ ਦੇ ਕੋਲ KPK ਦੀ ਇੱਕ ਤਗੜੀ ਹਕੂਮਤ ਹੈ, ਇਹ ਵੀ ਨਹੀਂ ਸੀ। ਔਰ ਪਾਕਿਸਤਾਨ ਦੇ ਵਿੱਚ ਜਿਹੜਾ ਇੱਕ ਸਿਆਸੀ ਸ਼ਊਰ ਹੈ ਜਾਂ ਸਿਆਸੀ ਪਾਕਿਸਤਾਨ ਦਾ ਜਿਹੜਾ ਇੱਕ ਪੂਰਾ ਤੁਸੀਂ ਇਹ ਕਹੋ ਕਿ ਫੁੱਟਪ੍ਰਿੰਟ ਹੈ ਜਾਂ ਬਲੂਪ੍ਰਿੰਟ ਹੈ ਪਾਕਿਸਤਾਨ ਦੇ ਵਿੱਚ ਸਿਆਸਤ ਦਾ, ਉਹ ਬੜਾ ਮੁਖਤਲਿਫ ਹੈ ਇਜਿਪਟ ਤੋਂ। ਇਸ ਵਾਸਤੇ ਮੈਂ ਇਹ ਕਹਿਣ ਦੇ ਵਿੱਚ ਹੱਕ ਬਜਾਨਬ ਹੈ ਕਿ ਮਿਲਟਰੀ ਇਸਟੈਬਲਿਸ਼ਮੈਂਟ ਇਨਸ਼ਾਅੱਲਾ, ਮੈਨੂੰ ਅੱਲਾ ਦੇ ਘਰ 'ਚ ਉਮੀਦ ਹੈ ਕਿ ਇਹ ਕਰ ਨਹੀਂ ਸਕੇਗੀ, ਲੇਕਿਨ ਬਹਰਹਾਲ ਅਸੀਂ ਇਗਨੋਰ ਨਹੀਂ ਕਰ ਸਕਦੇ ਇਸ ਥ੍ਰੈਟ ਨੂੰ, ਔਰ ਬੇਵਕੂਫੀ 'ਤੇ ਆਇਆ ਬੰਦਾ ਕੁਝ ਵੀ ਕਰ ਸਕਦਾ। ਇਸ ਲਈ ਇਹ ਜਿਹੜਾ ਖਾਨ ਸਾਹਿਬ ਨੂੰ ਇਨਫੋਰਮੇਸ਼ਨ ਆਈ ਹੈ ਇਹਨੂੰ ਬਹੁਤ ਸੀਰੀਅਸ ਲੈਣਾ ਪਏਗਾ ਔਰ ਇਹਦੇ ਉੱਤੇ ਬਹੁਤ ਸੀਰੀਅਸ ਰਿਸਪੌਂਸ ਜਿਹੜਾ ਉਹ ਦੇਣਾ ਪਏਗਾ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਖਬਰ ਹੈ ਕਿ ਪੰਜਾਬ ਪੁਲਿਸ ਦੇ ਉੱਤੇ ਸਖਤੀ ਆਈ ਹੈ। ਵਜ਼ੀਰ ਆਲਾ ਪੰਜਾਬ ਮਰੀਮ ਨਵਾਜ਼ ਸ਼ਰੀਫ ਸਾਹਿਬਾ ਨੇ ਇੱਕ ਹੁਕਮ ਜਾਰੀ ਕੀਤਾ। ਹੁਕਮ ਇਹ ਜਾਰੀ ਕੀਤਾ ਹੈ ਕਿ ਪੰਜਾਬ ਪੁਲਿਸ ਦੇ ਜਿੰਨੇ ਵੀ ਅਹਿਲਕਾਰ ਨੇ, ਖਵਾਤੀਨ ਔਰ ਮਰਦ,
ਉਹਨਾਂ ਦੇ ਉੱਤੇ ਟਿਕਟੌਕ ਬਣਾਉਣ ਦੀ ਪਾਬੰਦੀ ਲਾਤੀ ਹੈ। ਜੀ ਹਾਂ, ਇਹ ਟਿਕਟੌਕਰ ਵਜ਼ੀਰ ਆਲਾ ਸਾਹਿਬਾ ਨੇ ਇੱਕ ਅਹਿਕਾਮਾਤ ਜਾਰੀ ਕੀਤੇ ਨੇ, ਜਿਹੜੇ ਆਪ ਸਾਰਾ ਦਿਨ ਟਿਕਟੌਕ ਬਣਾਉਂਦੇ ਨੇ। ਉਹਨਾਂ ਨੇ ਪਾਬੰਦੀ ਲਾ ਛੱਡੀ ਹੈ, ਜਿੰਨੇ ਵੀ ਪੰਜਾਬ ਦੇ ਵਿੱਚ ਪੁਲਿਸ ਵਾਲੇ ਨੇ, ਅਹਿਲਕਾਰ ਨੇ, ਸਿਪਾਹੀ ਨੇ ਜਾਂ ਦੂਸਰੇ, ਔਰ ਪੁਲਿਸ ਦੀ ਵਰਦੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਤੁਸੀਂ ਕਿਸੇ ਕਿਸਮ ਦੀ ਵੀ ਟਿਕਟੌਕ ਨਹੀਂ ਬਣਾਉਣੀ। ਹੁਣ ਪੁਲਿਸ ਵਾਲੇ ਵਰਦੀ ਦੇ ਵਿੱਚ ਟਿਕਟੌਕ ਬਣਾਉਂਦੇ ਨੇ, ਨਹੀਂ ਬਣਾਉਂਦੇ, ਬਣਾਉਣਗੇ ਨਹੀਂ ਬਣਾਉਣਗੇ, ਇਹ ਤਾਂ ਬਾਅਦ ਦੇ ਵਿੱਚ ਡਿਸਾਈਡ ਹੋਏਗਾ। ਲੇਕਿਨ ਪਹਿਲੇ ਸਾਰੇ ਚੇਤੇ ਕਰੋ ਕਿ ਬਾਜੀ ਮਰੀਮ ਨੇ ਆਪ ਸਪੈਨ ਦੀ ਵਰਦੀ ਪਾਈ ਸੀ, ਪੁਲਿਸ ਕਾਂਸਟੇਬਲ ਦੀ, ਚੇਤੇ ਕਰੋ, ਔਰ ਉਹਦੇ ਨਾਲ ਬਾਜੀ ਨੇ ਆਪਣੀਆਂ ਟਿਕਟੌਕਾਂ ਵੀ ਬਣਾਈਆਂ ਸਨ, ਔਰ ਉਹ ਟਿਕਟੌਕਾਂ ਬਾਜੀ ਦਾ ਜਿਹੜਾ ਅਕਾਊਂਟ ਹੈ ਉਹਦੇ ਉੱਤੋਂ ਪਬਲਿਸ਼ ਵੀ ਕੀਤੀਆਂ ਗਈਆਂ ਸਨ। ਇਹਦਾ ਮਤਲਬ ਇਹ ਹੈ ਕਿ ਸਭ ਤੋਂ ਪਹਿਲੇ ਤਾਂ ਉਹ ਜਿਹੜੀ ਸਪੈਨ ਹੈ ਉਹਨੂੰ ਮੁਅੱਤਲ ਕਰਨਾ ਪੈਣਾ, ਜਿਹਦਾ ਨਾਮ ਮਰੀਮ ਨਵਾਜ਼ ਹੈ। ਉਹਦੇ ਖਿਲਾਫ ਮੌਜੂਦਾ ਬਾਜੀ ਮਰੀਮ ਦਾ ਜਿਹੜਾ ਨਵਾਂ ਹੁਕਮ ਹੈ ਉਹਦੇ ਮੁਤਾਬਕ ਉਸ ਸਪੈਨ ਦੇ ਉੱਤੇ ਸਭ ਤੋਂ ਪਹਿਲਾਂ ਐਕਸ਼ਨ ਲੈਣਾ ਪੈਣਾ, ਇਸ ਤੋਂ ਪਹਿਲੇ ਕਿ ਬਾਜੀ ਮਰੀਮ ਦੂਜੇ ਜਿਹੜੇ ਵਿਚਾਰੇ ਪੁਲਿਸ ਵਾਲੇ ਨੇ ਅਗਰ ਕਿਸੇ ਟਿਕਟੌਕ ਬਣਾਈ ਹੈ ਤਾਂ ਉਹਨਾਂ ਨੂੰ ਮੁਅੱਤਲ ਕਰ ਰਹੇ ਨੇ ਜਾਂ ਉਹਨਾਂ ਦੇ ਉੱਤੇ ਕੋਈ ਜਿਹੜਾ ਉਹ ਜ਼ੁਲਮ ਕਰ ਰਹੇ ਨੇ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਨੇ PTV ਤੋਂ। PTV ਦੇ ਵਿੱਚ ਇੱਕ ਅਜੀਬ ਕੰਮ ਕੀਤਾ ਡੰਟੋਨਕ ਸਾਹਿਬ ਨੇ। ਡੰਟੋਨਕ ਅੱਜ ਕੱਲ੍ਹ ਵਜ਼ੀਰ ਨੇ, ਉਹਨਾਂ ਦੇ ਥੱਲੇ PTV ਵੀ ਆਉਂਦਾ ਹੈ, ਅਤੇ ਬਸ ਫਿਰ ਉਹਨਾਂ ਉਹੀ ਕਰਨਾ ਸੀ ਜੋ ਡੰਟੋਨਕ ਨੂੰ ਕਰਨਾ ਚਾਹੀਦਾ ਸੀ। ਬਾਂਦਰ ਹੱਥ ਮਾਚਿਸ ਲੱਭੇ ਅਤੇ ਉਹ ਫਿਰ ਅੱਗ ਲਾ ਕੇ ਪੂਰਾ ਪਿੰਡ ਹੀ ਸਾੜਨਾ ਚਾਹੁੰਦਾ ਹੈ, ਅਤੇ ਉਹੀ ਕੰਮ ਡੰਟੋਨਕ ਸਾਹਿਬ ਨੇ ਸ਼ੁਰੂ ਕੀਤਾ। ਉਹਨਾਂ ਨੇ ਚੋਟੀ ਦੇ ਐਂਕਰ ਭਰਤੀ ਕੀਤੇ ਨੇ। ਅੱਛਾ, ਹੁਣ ਤੁਸੀਂ ਗੌਰ ਕਰੋ ਕਿ ਤੁਹਾਨੂੰ ਪਤਾ ਹੈ ਕਿ ਮੈਂ ਬੜਾ ਕ੍ਰਿਟੀਕਲ ਹਾਂ ਮਨਸੂਰ ਅਲੀ ਖਾਨ ਸਾਹਿਬ, ਜਿਨ੍ਹਾਂ ਨੂੰ ਅਸੀਂ ਲੌਂਡਾ ਲਪਾੜਾ ਕਹਿੰਦੇ ਹਾਂ, ਜਾਂ ਈਵਨ ਸਲੀਮ ਸਾਫੀ ਸਾਹਿਬ, ਜਿਹੜੇ ਬੜਾ ਹੀ ਕ੍ਰੋਧ ਰੱਖਦੇ ਨੇ, ਬੜੀ ਨਫ਼ਰਤ ਰੱਖਦੇ ਨੇ, ਬੜਾ ਨੈਗੇਟਿਵ ਐਨਾਲਿਸਿਸ ਕਰਦੇ ਨੇ, ਬੜਾ ਹੀ ਤੁਸੀਂ ਇਹ ਕਹਿ ਲਓ ਕਿ ਉਹਨਾਂ ਨੂੰ ਬਹੁਤ ਹੀ ਇੱਕ ਉਹਨਾਂ ਦਾ ਜ਼ਹਿਰੀਲਾ ਐਨਾਲਿਸਿਸ ਹੁੰਦਾ ਹੈ। ਤਲਤ ਹੁਸੈਨ ਸਾਹਿਬ ਨੇ, ਹੋਰ ਬੜੇ ਸਾਰੇ ਨੇ, ਲੇਕਿਨ ਇਹਨਾਂ ਦੇ ਵਿੱਚੋਂ ਕਿਸੇ ਨੂੰ ਵੀ ਤੁਸੀਂ ਗਲੀਜ਼ ਨਹੀਂ ਕਹਿ ਸਕਦੇ ਕਿ ਕੋਈ ਇਖਲਾਕ ਤੋਂ ਗਿਰਿਆ ਹੋਇਆ, ਜਾਂ ਤੁਸੀਂ ਆਪਣੀਆਂ ਧੀਆਂ ਭੈਣਾਂ ਦੇ ਨਾਲ ਬਹਿ ਕੇ ਜਿਨ੍ਹਾਂ ਦਾ ਐਨਾਲਿਸਿਸ ਨਾ ਦੇਖ ਸਕੋ। ਇਹ ਸਾਰੇ ਲੋਕ ਜਿਹੜੇ ਨੇ ਇਹ ਬਾਇਸ ਜ਼ਰੂਰ ਨੇ, ਲੇਕਿਨ ਇਹ ਕੋਈ ਗੰਦੀਆਂ ਗਾਲਾਂ ਨਹੀਂ ਕੱਢਦੇ ਲੋਕਾਂ ਨੂੰ, ਜਾਂ ਲੋਕਾਂ ਦੀਆਂ ਮਾਵਾਂ ਨੂੰ ਗਾਲਾਂ ਨਹੀਂ ਕੱਢਦੇ, ਜਾਂ ਲੋਕਾਂ ਦੇ ਬਾਰੇ ਗੰਦਗੀ ਨਹੀਂ ਕਰਦੇ। ਲੇਕਿਨ ਇਹ ਡੰਟੋਨਕ ਜਿਹੜੇ ਜਰਨਲਿਸਟਾਂ ਨੂੰ ਲੈ ਕੇ ਆਇਆ, ਇਹਨਾਂ ਦੇ ਵਿੱਚੋਂ ਜ਼ਿਆਦਾਤਰ ਜਿਹੜੀ ਮੈਜੋਰਿਟੀ ਜਰਨਲਿਸਟ ਨੇ ਉਹ ਐਸੇ ਲੋਕ ਨੇ ਜਿਹੜੇ ਇਮਰਾਨ ਖਾਨ ਸਾਹਿਬ ਦੀ ਵਾਲਦਾ ਤੋਂ ਲੈ ਕੇ ਅਤੇ ਹਰ ਪਾਕਿਸਤਾਨੀ ਜਿਹੜਾ ਇਹਨਾਂ ਦੇ ਖਿਲਾਫ ਹੈ ਉਹਦੀ ਵਾਲਦਾ ਦੇ ਬਾਰੇ ਉਹ ਘਟੀਆ ਗੱਲਾਂ ਟੈਲੀਵਿਜ਼ਨ 'ਤੇ ਬਹਿ ਕੇ ਕਰਦੇ ਨੇ ਕਿ ਜਿਹੜੀਆਂ ਤੁਸੀਂ ਫੈਮਿਲੀ ਦੇ ਨਾਲ ਬਹਿ ਕੇ ਸੁਣ ਨਹੀਂ ਸਕਦੇ। ਮਤਲਬ ਇਹ ਹੀ ਸਮਝੋ ਕਿ ਜਿਵੇਂ ਕਿਸੇ ਗਟਰ ਤੋਂ ਢੱਕਣ ਚੁੱਕ ਦਿੱਤਾ। ਮੈਂ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਕਿਹਾ ਕਿ ਸਲੀਮ ਸਾਫੀ ਹੋਇਆ ਜਾਂ ਦੂਸਰੇ ਜਿੰਨੇ ਵੀ ਬੜੇ ਹੀ ਹਾਈਲੀ ਐਸੇ ਮੈਂ ਕਹਾਂਗਾ ਜ਼ਰੀਲੇ ਲੋਕ ਜਿਹੜੇ ਇਮਰਾਨ ਖਾਨ ਦੇ ਹਰ ਸੂਰਤ ਖਿਲਾਫ ਨੇ, ਔਰ ਉਹ ਅਬਸਾਰ ਆਲਮ ਹੈ, ਉਹ तमाम ਲੋਕ ਇੱਕ ਏਜੰਡੇ ਦੇ ਉੱਤੇ ਜਿਹੜੇ ਨੇ ਉਹ ਖਬਰਾਂ ਦਿੰਦੇ ਨੇ। ਅਮਾਰ ਮਸੂਦ ਹੋਏ, ਇਹ तमाम ਲੋਕ ਜਿਹੜੇ ਨੇ ਏਜੰਡੇ 'ਤੇ ਖਬਰਾਂ ਦਿੰਦੇ ਨੇ, ਲੇਕਿਨ ਇਹਨਾਂ ਨੇ ਕਦੀ ਉਸ ਲੈਵਲ ਵਾਲੇ ਪਾਸੇ ਨੂੰ ਘੱਟ ਹੀ ਮੈਂ ਜਾਂਦਿਆਂ ਵੇਖਿਆ ਹੈ ਕਿ ਇਹ ਬਿਲਕੁਲ ਗਟਰ 'ਚ ਉਤਰ ਜਾਣ। ਲੇਕਿਨ ਇਹ ਬੰਦੇ ਜਿਹੜੇ ਨੇ ਇਹਨਾਂ ਨੂੰ 12 ਲੱਖ ਰੁਪਈਏ ਦੇ ਵਿੱਚ, ਕਿਸੇ ਨੂੰ 12 ਲੱਖ ਦੇ ਉੱਤੇ ਅਤੇ ਕਿਸੇ ਨੂੰ 12 ਲੱਖ ਤੋਂ ਵੀ ਉੱਤੇ ਤੁਹਾਡੇ ਸਾਡੇ ਟੈਕਸ ਦੇ ਪੈਸਿਆਂ ਦੇ। ਇਹਨਾਂ ਦੇ ਵਿੱਚੋਂ ਇੱਕ ਤਾਂ ਗਟਰ ਦਾਦਾ ਨੇ, ਉਹਨਾਂ ਦਾ ਮੇਰੇ ਖਿਆਲ ਅਸਲ ਨਾਂ ਰਜ਼ੀ ਦਾਦਾ ਹੈ, ਲੇਕਿਨ ਉਹਨਾਂ ਨੂੰ ਮੇਰੇ ਖਿਆਲ ਗਟਰ ਦਾਦਾ ਆਉਂਦੇ ਨੇ। ਉਹ ਇਸੇ ਤੋਂ ਕਿ ਜਦੋਂ ਬੋਲਦੇ ਨੇ ਅਤੇ ਇੰਝ ਹੀ ਲੱਗਦਾ ਵੀ ਗਟਰ ਤੋਂ ਢੱਕਣ ਕਿਸੇ ਨੇ ਚੁੱਕ ਦਿੱਤਾ ਹੈ, ਅਤੇ ਬਿਲਕੁਲ ਕੋਈ ਕਿਸੇ ਦੀ ਨਾ ਆਪਣੀ ਮਾਂ ਭੈਣ ਦਾ ਖਿਆਲ ਹੈ, ਨਾ ਕਿਸੇ ਦੀ ਮਾਂ ਭੈਣ ਦਾ ਖਿਆਲ ਹੈ। ਮਤਲਬ ਕਿ ਅਗਰ ਮਰੀਮ ਸਾਹਿਬਾ ਉਹਨਾਂ ਦੀਆਂ ਮੁਖਾਲਫ ਹੋਣ ਤਾਂ ਉਹ ਮਰੀਮ ਸਾਹਿਬਾ ਦੀ ਕਿਰਦਾਰ ਕਸ਼ੀ ਤੋਂ ਕੰਮ ਸ਼ੁਰੂ ਕਰਨ, ਬੈਡਰੂਮ ਤੋਂ ਕੰਮ ਸ਼ੁਰੂ ਕਰਨ, ਔਰ ਮੁਖਾਲਫੀਨ ਦੀਆਂ ਜਿਹੜੀਆਂ ਖਵਾਤੀਨ ਨੇ ਉਹਨਾਂ ਦੇ ਕੱਪੜੇ ਲਾ ਕੇ ਪਾਸੇ 'ਤੇ ਰੱਖ ਦਿੰਦੇ ਨੇ। ਮੈਂ ਇਸ ਤੋਂ ਬਹੁਤੀ ਗੱਲ ਨਹੀਂ ਤੁਹਾਡੇ ਨਾਲ ਕਰ ਸਕਦਾ। ਅਤੇ ਉਸ ਤੋਂ ਬਾਅਦ ਕਿਸੇ ਦੀ ਮਾਂ ਹੈ ਅਤੇ ਕਿਸੇ ਦੀ ਭੈਣ ਹੈ, ਅਤੇ ਇਹ ਸਾਫੀ ਨੇ, ਲੇਕਿਨ ਐਸੀ ਜ਼ੁਬਾਨ ਇਸਤੇਮਾਲ ਕਰਦੇ ਨੇ ਕਿ ਇਨਸਾਨ ਸੋਚ ਨਹੀਂ ਸਕਦਾ ਕਿ ਇਹ ਬੰਦਾ ਘਰ ਜਾਂਦਾ ਹੋਏਗਾ, ਇਹਦੇ ਘਰ ਵਾਲੇ ਇਹਨੂੰ ਕਿਸ ਤਰ੍ਹਾਂ ਬਰਦਾਸ਼ਤ ਕਰਦੇ ਹੋਣਗੇ। ਅਤੇ ਇੱਕ ਤਾਂ ਇਹ ਜਿਹੜੇ ਗਟਰ ਦਾਦਾ ਸਾਹਿਬ ਨੇ, ਇਹਨਾਂ ਨੂੰ ਜਨਾਬ ਰੱਖਿਆ ਗਿਆ। ਉਸ ਤੋਂ ਬਾਅਦ ਬੀਨਸ਼ ਸਲੀਮ ਉਰਫ ਕੈਂਚੀ, ਉਹ ਜਿਹੜੀ ਕੈਂਚੀ ਤਰ੍ਹਾਂ ਚੱਲਦੀ ਹੈ, ਕੁਤਰ ਸਾਰਾ ਦਿਨ, ਉਹਨੂੰ ਵੀ ਉਹ ਖੈਰ ਉਹ ਇਹੋ ਜਿਹੀ ਜ਼ੁਬਾਨ ਘੱਟ ਇਸਤੇਮਾਲ ਕਰਦੀ ਹੈ ਗਟਰ ਦਾਦਾ ਵਾਲੀ। ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਕਿ ਇਹ ਨਜਮ ਵਲੀ ਖਾਨ ਅਤੇ ਗਟਰ ਦਾਦਾ ਇਹਨਾਂ ਦਾ ਆਪਣਾ ਹੀ ਮੁਕਾਮ ਹੈ। ਲੇਕਿਨ ਉਹ ਵੀ ਜਿਹੜੀ ਬੀਨਸ਼ ਸਲੀਮ ਉਰਫ ਕੈਂਚੀ ਹੈ, ਉਹਦਾ ਵੀ ਜਿਹੜਾ ਕੰਮ ਹੈ ਉਹ ਵੀ ਸਾਰਾ ਦਿਨ ਉਹਦਾ ਕੰਮ ਵੀ ਕੁਤਰਨਾ। ਇਹ ਹੁਣ ਨੂਨ ਲੀਗ ਨੇ ਆਪਣੇ ਅਮੀਨ ਹਫੀਜ਼ ਫਿਰ ਜੀਓ TV 'ਤੇ ਹੁੰਦੇ ਸਨ, ਉਹ ਵੀ ਪੱਕੇ ਨੂਨੀ ਨੇ, ਤੁਹਾਨੂੰ ਪਤਾ। ਅਤੇ ਇਹ ਹੁਣ ਜਨਾਬ ਜਿਹੜਾ PTV ਹੈ ਉਹਦੇ ਉੱਤੇ ਨੂਨੀ ਸਹਾਫੀ ਲਿਆ ਕੇ ਪਾਏ ਗਏ ਨੇ ਸਾਰੇ। ਔਰ ਸਹਾਫੀ ਕਹਿਣਾ ਇਹਨਾਂ ਦੇ ਵਿੱਚੋਂ ਚਲੋ ਇੱਕ ਅੱਧੇ ਨੂੰ ਤਾਂ ਕਹਿ ਲਓ, ਬਾਕੀਆਂ ਨੂੰ ਤੁਸੀਂ ਸਹਾਫੀ ਕਹਿਣਾ ਵੀ ਸਹਾਫਤ ਦੀ ਤੋਹੀਨ ਹੈ। ਅਤੇ ਫਿਰ ਉਹੀ ਗੱਲਾਂ ਨੇ ਜਿਹੜੀਆਂ ਅਲੀ ਅਮੀਨ ਗੰਡਾਪੁਰ ਨੇ ਸਹਾਫੀਆਂ ਦੇ ਬਾਰੇ ਕਹੀਆਂ ਸਨ, ਉਹ ਇਹਨਾਂ ਸਹਾਫੀਆਂ ਦੇ ਬਾਰੇ ਕਹੀਆਂ ਸਨ, ਸਾਰੇ ਸਹਾਫੀਆਂ ਦੇ ਬਾਰੇ ਨਹੀਂ ਸੀ। ਅੱਛਾ ਜੀ, ਅਗਲੀ ਖਬਰ ਇਹ ਹੈ ਕਿ ਅਲੀ ਅਮੀਨ ਗੰਡਾਪੁਰ ਨੇ ਕਿਹਾ ਹੈ ਕਿ ਜੇ ਸਾਫਟਵੇਅਰ ਅਪਡੇਟ ਕਰਨ ਦੀ ਪਾਲਿਸੀ ਚਲਾਉਣੀ ਹੈ ਤਾਂ ਫਿਰ ਸਾਫਟਵੇਅਰ ਅਪਡੇਟ ਇੱਥੋਂ ਵੀ ਹੋ ਸਕਦਾ ਹੈ। ਸੁਪਰੀਡੈਂਟ ਨੂੰ ਬੁਲਾਇਆ ਜਾਏਗਾ,
ਚੇਤਾ ਕਰੋ ਜਿਹਨੇ ਤਾਲਿਬਾਨ ਨੂੰ ਭਜਾਇਆ ਸੀ ਜੇਲ੍ਹ ਦੇ ਵਿੱਚੋਂ, KP 'ਚ ਉਹ ਸੁਪਰੀਡੈਂਟ। ਉਹਨਾਂ ਕਿਹਾ ਜੀ ਉਸ ਸੁਪਰੀਡੈਂਟ ਨੂੰ ਬੁਲਾਇਆ ਜਾਏਗਾ ਔਰ ਉਹਨੂੰ ਪੁੱਛਿਆ ਜਾਏਗਾ ਵੀ ਜੇਲ੍ਹ ਦੇ ਵਿੱਚੋਂ ਲੋਕਾਂ ਨੂੰ ਕਿੰਜ ਕੱਢਿਆ ਸੀ ਅਤੇ ਕਿਹਦੇ ਕਹਿਣ 'ਤੇ ਕੱਢਿਆ ਸੀ। ਉਹਨੇ ਕਿਹਾ ਨਹੀਂ ਦੱਸੇਗਾ ਤਾਂ ਫਿਰ ਉਹਦਾ ਸਾਫਟਵੇਅਰ ਅਪਡੇਟ ਕਰਾਂਗੇ। ਮਤਲਬ ਉਹ ਸਿੱਧਾ ਮਿਲਟਰੀ ਸਟੈਬਲਿਸ਼ਮੈਂਟ ਨੂੰ ਪੈਗਾਮ ਭੇਜ ਰਹੇ ਨੇ ਕਿ ਸਾਨੂੰ ਪਤਾ ਹੈ ਕਿ ਅਸੀਂ ਇੱਥੇ ਕੀ ਕਰਨਾ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਉਹ ਕੱਚੇ ਦੇ ਡਾਕੂਆਂ ਦੀ। ਕੱਚੇ ਔਰ ਪੱਕੇ ਦੇ ਡਾਕੂਆਂ ਦਾ ਫਰਕ ਇਹ ਹੈ, ਡਾਕੂਆਂ ਨੇ ਦੱਸਿਆ ਉੱਥੋਂ, ਉਹਨਾਂ ਇਹ ਦੱਸਿਆ ਹੈ ਕਿ ਜੀ ਜਿਹੜੇ ਪੱਕੇ ਦੇ ਡਾਕੂ ਨੇ ਉਹ ਡਾਕੇ ਮਾਰਦੇ ਨੇ ਔਰ ਫਿਰ ਮਨੀ ਲਾਂਡਰਿੰਗ ਕਰਕੇ ਔਰ ਬੜੇ ਹੀ ਵਾਈਟ ਕਾਲਰ ਤਰੀਕੇ ਨਾਲ ਸਾਰਾ ਪੈਸਾ ਪਾਕਿਸਤਾਨ 'ਚੋਂ ਕੱਢ ਕੇ ਤੇ ਬਾਹਰ ਲੈ ਜਾਂਦੇ ਨੇ, ਜਿਹਦੀ ਵਜ੍ਹਾ ਨਾਲ ਪਾਕਿਸਤਾਨ ਦੇ ਵਿੱਚ ਅਫਰਾਤ-ਏ-ਜ਼ਾਰ, ਪਾਕਿਸਤਾਨ ਦੇ ਵਿੱਚ ਬਾਕੀ ਤਮਾਮ ਚੀਜ਼ਾਂ ਦੀ ਤਬਾਹੀ ਹੋ ਜਾਂਦੀ ਇਕੋਨਮੀ ਦੀ, ਔਰ ਰੁਪਈਆ ਜਿਹੜਾ ਥੱਲੇ ਚਲਾ ਜਾਂਦਾ, ਡਾਲਰ ਉੱਤੇ ਚਲਾ ਜਾਂਦਾ ਔਰ ਪਾਕਿਸਤਾਨ ਦੇ ਵਿੱਚ ਮਹਿੰਗਾਈ ਦਾ ਇੱਕ ਤੂਫਾਨ ਆ ਜਾਂਦਾ। ਉਹਦੇ ਕੰਪੈਰੀਜ਼ਨ 'ਚ ਪੱਕੇ ਦੇ ਡਾਕੂ ਕੱਚੇ ਦੇ ਡਾਕੂ ਆਖਦੇ ਨੇ ਜੀ ਕਿ ਅਸੀਂ ਡਾਕੇ ਮਾਰਦੇ, ਮਨੀ ਲਾਂਡਰਿੰਗ ਨਹੀਂ ਕਰਦੇ ਅਤੇ ਔਰ ਜਿਹੜਾ ਪੈਸਾ ਹੈ ਉਹ ਇੱਥੇ ਹੀ ਇਸਤੇਮਾਲ ਹੁੰਦਾ ਹੈ ਲੋਕਲੀ, ਔਰ ਸਾਡੇ ਘਰ ਵਾਲੇ ਜਾਂ ਸਾਡੇ ਅਜ਼ੀਜ਼ੋ ਅਕਾਰਬ ਜਿਹੜੇ ਨੇ ਉਸ ਪੈਸੇ ਨੂੰ ਜਿਹੜਾ ਉਹ ਖਰੀਦੋ ਫਰੋਖਤ ਵਾਸਤੇ ਪਾਕਿਸਤਾਨ 'ਚ ਇਸਤੇਮਾਲ ਕਰਦੇ ਨੇ। ਉਹਨਾਂ ਦਾ ਕਹਿਣਾ ਇਹ ਕਿ ਅਗਰ ਅਸੀਂ ਭੈੜਾ ਕੰਮ ਕਰ ਰਹੇ ਹਾਂ ਅਤੇ ਫਿਰ ਪੱਕੇ ਦੇ ਡਾਕੂ ਜਿਹੜੇ ਨੇ ਉਹ ਤਾਂ ਸਾਡੇ ਤੋਂ ਵੀ ਭੈੜਾ ਕੰਮ ਕਰਦੇ ਨੇ ਅਤੇ ਬੜਾ ਹੀ ਗੰਦਾ ਕੰਮ ਕਰਦੇ ਨੇ। ਅਤੇ ਅਗਰ ਕਿਸੇ ਬੰਦੇ ਨੂੰ ਫੜਨਾ ਹੈ ਔਰ ਕਿਸੇ ਬੰਦੇ ਦੇ ਉੱਤੇ ਕੋਈ ਕਾਰਵਾਈ ਕਰਨੀ ਹੈ ਅਤੇ ਉਹ ਪੱਕੇ ਦੇ ਡਾਕੂਆਂ 'ਤੇ ਕਰੋ, ਕੱਚੇ ਦੇ ਡਾਕੂਆਂ ਦਾ ਕਸੂਰ ਜਿਹੜਾ ਉਸ ਤੋਂ ਘੱਟ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਨੂੰ ਦੇਣੀ ਉਹ ਕੱਚੇ ਦੇ ਵਿੱਚ ਜਿਹੜਾ SHO ਤਾਇਨਾਤ ਸੀ ਸਾਦਕਾਬਾਦ ਦੇ ਵਿੱਚ, ਉਹਦੇ ਉੱਤੇ ਕਰਪਸ਼ਨ ਦੇ ਕੇਸਿਸ ਨੇ। ਸਾਬਕ SHO ਰਫੀਕ ਅਹਿਮਦ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਰਫੀਕ ਅਹਿਮਦ ਦੇ ਬਾਰੇ ਐਂਟੀ ਕਰਪਸ਼ਨ ਪੰਜਾਬ ਨੇ ਇਨਕੁਆਇਰੀ ਕੀਤੀ ਹੈ ਅਤੇ ਉਹਦੇ 'ਤੇ ਉਹਨਾਂ ਆਖਿਆ ਜੀ ਕਿ 1444 ਕਨਾਲ ਅਰਾਜ਼ੀ ਦੇ ਉੱਤੇ ਨਜਾਇਜ਼ ਕਬਜ਼ਾ ਕੀਤਾ ਹੈ ਅਤੇ ਉਹਦੇ ਉੱਤੇ ਇਹਨਾਂ ਨੇ ਆਪਣੀ ਕਾਸ਼ਤਕਾਰੀ ਵੀ ਕੀਤੀ ਹੈ। ਉਸ ਤੋਂ ਇਲਾਵਾ ਉਹਨਾਂ ਕਿਹਾ ਜੀ ਕਿ ਮੁਲਜ਼ਮ ਨੇ 2018 'ਚ ਹਜ਼ਰਤ ਖਵਾਜਾ ਗੁਲਾਮ ਫਰੀਦ ਲਈ ਜਿਹੜੀ ਵਕਫ ਜ਼ਮੀਨ ਹੈ 1384 ਕਨਾਲ, ਉਹਦੇ ਉੱਤੇ ਉਹ ਵੀ ਹਾਸਲ ਕੀਤੀ ਔਰ ਨਜਾਇਜ਼ ਜ਼ਰਾਏ ਦੇ ਨਾਲ ਉਹਦੇ 'ਚੋਂ ਵੀ ਆਮਦਨ ਜਿਹੜੀ ਹੈ ਉਹ ਆਪਣੇ ਬੇਟਿਆਂ ਦੇ ਨਾਲ ਔਰ ਬਹੁਤ ਸਾਰੀ ਬੇਨਾਮੀ ਜਾਇਦਾਦ ਵੀ ਆਪਣੇ ਬੇਟਿਆਂ ਦੇ ਨਾਲ ਬਣਾਈ ਹੈ। ਔਰ ਉਹਨਾਂ ਦੇ ਉੱਤੇ ਇਹੀ ਹੈ ਕਿ ਅਰਬਾਂ ਜਾਂ ਕਰੋੜਾਂ ਰੁਪਈਆਂ ਦਾ ਇੱਕ SHO ਜਿਹੜੇ ਸਾਦਕਾਬਾਦ ਹੈ ਉਹਨੇ ਕਰਪਸ਼ਨ ਕੀਤੀ। ਅੱਛਾ, ਹੁਣ ਇਹ ਮੰਨਣ 'ਚ ਇਸ ਲਈ ਗੱਲ ਨਹੀਂ ਆਉਂਦੀ ਕਿ ਇੱਕ SHO ਇਕੱਲਾ ਤਾਂ ਇੰਨੀ ਕਰਪਸ਼ਨ ਨਹੀਂ ਕਰ ਸਕਦਾ ਅਰਬ ਰੁਪਈਏ ਦੀ। ਅਗਰ ਮੈਂ ਇਹ ਨਹੀਂ ਆਉਂਦਾ ਵੀ ਕਰ ਨਹੀਂ ਸਕਦਾ, ਕਰਨ ਨੂੰ ਤਾਂ ਇੱਥੇ ਜਵਾਨ ਬੜਾ ਕੁਝ ਕਰਦੇ ਨੇ, ਲੇਕਿਨ ਉਹ ਜਿਸ ਵੇਲੇ ਕਰੇਗਾ ਤਾਂ ਉਸੇ ਵੇਲੇ DSP ਅਤੇ ਉੱਤੇ SP ਅਤੇ ਫਿਰ DPO ਅਤੇ ਫਿਰ RPO ਅਤੇ ਉਹ ਹਰ ਥਾਂ 'ਤੇ ਉੱਪਰ ਤੱਕ ਅਪੜੇਗਾ ਨਾ, ਅਤੇ ਜੀ ਕਰੇ ਉੱਤੇ ਬਾਜੀ ਮਰੀਮ ਤੱਕ ਅਪੜੇਗਾ ਕੰਮ। ਅਤੇ ਇਹ ਮੁਮਕਿਨ ਨਹੀਂ ਹੈ ਕਿ ਇੱਕ SHO ਜਿਹੜਾ ਉਹ ਅਰਬ ਰੁਪਈਆ ਖਾ ਜੇ ਅਤੇ ਉਹਨੂੰ ਕੋਈ ਪੁੱਛੇ ਨਾ। ਚਲੋ ਕੋਈ ਮੈਂ ਮੰਨ ਲੈਣਾ 2-4 ਕਰੋੜ 5 ਕਰੋੜ 10 ਕਰੋੜ ਉਹਨੇ ਖਾ ਲਿਆ, ਕਿਸੇ ਨੂੰ ਪਤਾ ਨਹੀਂ ਲੱਗੇਗਾ, ਪਰ ਇਸ ਤੋਂ ਉੱਤੇ ਜਦੋਂ ਉਹਨੇ ਜਾਣਾ ਹੈ ਅਤੇ ਸਾਰਿਆਂ ਨੇ ਹਿੱਸਾ ਬਕਦਰੇ ਜੁੱਸਾ ਆਪਣਾ ਲੈਣਾ ਹੈ। ਇਸ ਲਈ ਇਹ ਹੁਣ ਸਾਰਿਆਂ ਨੇ ਆਪਣਾ ਆਪ ਲੁਕਾਉਣ ਵਾਸਤੇ, ਆਪਣਾ ਗੰਦ ਲੁਕਾਉਣ ਵਾਸਤੇ ਇਹਨਾਂ ਨੇ ਸਾਰਾ ਮੁੱਦਾ ਜਿਹੜਾ ਉਹ ਪਾ ਦਿੱਤਾ ਹੈ ਉਸ SHO ਦੇ ਉੱਤੇ। ਇਸ ਵਾਸਤੇ ਮੇਰੇ ਖਿਆਲ ਦੇ ਵਿੱਚ ਤੇ ਇਹ ਸਾਰੇ ਦਾ ਸਾਰਾ ਕੰਮ ਜਿਹੜਾ ਇੱਕ 2 ਨੰਬਰੀ ਲੱਗਦੀ ਹੈ, ਹੋਰ ਤਾਂ ਮੈਨੂੰ ਇਹਦੇ ਵਿੱਚ ਕੋਈ ਖਾਸ ਗੱਲ ਲੱਗਦੀ ਨਹੀਂ ਹੈ। ਅੱਛਾ ਜੀ, ਇਰਾਨ ਪਾਕਿਸਤਾਨ ਗੈਸ ਪਾਈਪਲਾਈਨ ਮੁਆਹਦਾ ਅਤੇ ਅਮਰੀਕਾ, ਖਵਾਜਾ ਆਸਫ ਨੇ ਆਖਿਆ ਵੀ ਮੁਆਹਦਾ ਅਗਰ ਅਸੀਂ ਪੂਰਾ ਨਹੀਂ ਕਰਦੇ ਅਤੇ 18 ਅਰਬ ਡਾਲਰ ਸਾਨੂੰ ਦੇਣਾ ਪੈਣਾ। ਸਾਡੇ ਕੋਲ ਤਾਂ 18 ਮਿਲੀਅਨ ਡਾਲਰ ਦੇਣ ਨੂੰ ਨਹੀਂ ਹੈ, 18 ਬਿਲੀਅਨ ਕਿੱਥੋਂ ਦੇਵਾਂਗੇ। ਉਹਨਾਂ ਕਿਹਾ ਮੈਂ ਸ਼ਹਬਾਜ਼ ਸ਼ਰੀਫ ਦੇ ਕੋਲੋਂ ਦਰਖਾਸਤ ਕਰਨੀ ਹੈ ਕਿ ਰਵਾਂ ਮਹੀਨੇ ਸਤੰਬਰ ਦੇ ਮਹੀਨੇ 'ਚ ਉਹਨਾਂ ਨੇ ਆਉਣਾ ਹੈ, ਜਿਸ ਵੇਲੇ ਨਿਊਯਾਰਕ ਦੇ ਵਿੱਚ ਅਕਵਾਮ ਮੁਤੱਹਿਦਾ ਦੇ ਜਿਹੜਾ ਐਨੂਅਲ ਇਜਲਾਸ ਹੁੰਦਾ ਉਹਦੇ ਵਿੱਚ ਖਿਤਾਬ ਕਰਨ ਵਾਸਤੇ। ਪਿਛਲੀ ਵਾਰੀ ਵੀ ਆਏ ਸਨ ਅਤੇ ਪਾਕਿਸਤਾਨ ਦੀ ਬੇਇੱਜ਼ਤੀ ਕਰਵਾ ਕੇ ਗਏ ਸਨ ਵੀ ਭਲਾ ਖਿਤਾਬ ਤੁਹਾਨੂੰ ਪਾਕਿਸਤਾਨ 'ਚ ਨਹੀਂ ਕਰਨਾ ਹੁੰਦਾ, ਇੱਥੇ ਤੁਸੀਂ ਕੀ UN ਦੇ ਜਿਹੜੀ ਅਸੈਂਬਲੀ ਉਹਦੇ 'ਚ ਕੀ ਖਿਤਾਬ ਕਰਨਾ ਤੁਸੀਂ। ਅਤੇ ਬਹਰਹਾਲ ਉਹ ਹੁਣ ਖਿਤਾਬ ਕਰਨ ਜਦੋਂ ਆਉਣ ਉਸ ਵੇਲੇ ਅਮਰੀਕਾ ਦੇ ਨਾਲ ਦੌਰੇ 'ਤੇ ਡਿਪਲੋਮੇਸੀ ਦੇ ਵਿੱਚ ਅਮਰੀਕਾ ਕੋਲੋਂ ਦਰਖਾਸਤ ਕਰਨ ਕਿ ਸਾਨੂੰ ਇਰਾਨ ਪਾਈਪਲਾਈਨ ਮਨਸੂਬੇ 'ਤੇ ਕੰਮ ਕਰਨ ਦਿਓ। ਹਾਲਾਂਕਿ ਇਰਾਨ ਹਿੰਦੁਸਤਾਨ ਨੂੰ ਵੀ ਗੈਸ ਵੇਚਦਾ ਹੈ, ਇਰਾਨ ਤੁਰਕੀ ਨੂੰ ਵੀ ਵੇਚਦਾ, ਇਰਾਨ ਇਰਾਕ ਨੂੰ ਵੀ ਵੇਚਦਾ, ਉਹ ਸਾਰੇ ਸਸਤੀ ਗੈਸ ਲੈਂਦੇ ਨੇ ਔਰ ਉਹਨਾਂ ਸਾਰਿਆਂ ਨੇ ਅਮਰੀਕਾ ਦੇ ਕੋਲੋਂ ਇਜਾਜ਼ਤ ਲਈ ਹੈ। ਲੇਕਿਨ ਅਸੀਂ ਕਿਉਂਕਿ ਸਾਈਫਰ ਅਤੇ ਆਪਣੀਆਂ ਹਕੂਮਤਾਂ ਡਗਵਾਉਣੀਆਂ ਹੁੰਦੀਆਂ ਨੇ ਅਤੇ ਉੱਥੋਂ ਅਮਰੀਕਾ ਕੋਲੋਂ ਥਾਪੀ ਲੈਣੀ ਹੁੰਦੀ ਹੈ, ਅਸੀਂ ਬਾਕੀ ਸਾਰੇ ਭੈੜੇ ਕੰਮਾਂ ਦੇ ਵਿੱਚ ਅਮਰੀਕਾ ਕੋਲੋਂ ਇੰਡੋਰਸਮੈਂਟ ਲੈਣੀ ਹੁੰਦੀ, ਲੇਕਿਨ ਜਿੱਥੋਂ ਲੈਣੀ ਚਾਹੀਦੀ ਹੈ, ਜਿਹੜੀ ਇੰਡੋਰਸਮੈਂਟ ਸਾਡੇ ਫਾਇਦੇ ਦੀ ਹੈ ਉਸ ਪਾਸੇ ਅਸੀਂ ਮੂੰਹ ਨਹੀਂ ਕਰਨਾ। ਬਾਕੀ ਸਾਰੇ ਗੰਦੇ ਕੰਮ ਜਿਹੜੇ ਨੇ ਉਹ ਅਸੀਂ ਅਮਰੀਕਾ ਦੇ ਕੋਲੋਂ ਬੜੇ ਆਰਾਮ ਨਾਲ ਕਰਵਾ ਲੈਣੇ ਨੇ, ਅਤੇ ਇਹ ਹੀ ਹੁੰਦਾ ਜਿਹੜਾ ਉਹ ਮੈਨੂੰ ਨਜ਼ਰ ਆ ਰਿਹਾ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਖਬਰ ਤੁਹਾਡੇ ਚਿੱਠੀ ਪੱਤਰ ਨੇ, ਔਰ ਉਸ ਤੋਂ ਪਹਿਲਾਂ ਮੈਂ ਸਿਰਫ ਤੁਹਾਡੇ ਸਾਹਮਣੇ 1-2 ਬਿਆਨ ਰੱਖਣੇ ਨੇ ਜਿਹੜੇ KP ਅਸੈਂਬਲੀ ਦੇ ਲੋਕਾਂ ਨੇ ਬਿਆਨ ਦਿੱਤੇ ਨੇ। ਉਹ ਇੱਕ ਤਾਂ ਜਿਹੜੇ ਸੂਬਾਈ ਵਜ਼ੀਰ ਨੇ ਅਬਦੁਲ ਕਰੀਮ, ਉਹਨਾਂ ਨੇ ਇੱਕ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਸਪੀਕਰ ਸਾਹਿਬ ਇਹ ਰੋਜ਼ ਆ ਕੇ DG SPR ਸਾਹਿਬ ਕਹਿੰਦੇ ਨੇ ਕਿ ਸਾਡਾ ਕੋਈ ਤਾਲੁਕ ਨਹੀਂ ਸਿਆਸਤ ਦੇ ਨਾਲ। ਸਪੀਕਰ ਸਾਹਿਬ ਮੈਨੂੰ ਇਹ ਪੁੱਛਦੇ ਹੋ ਕਿ ਇਹ 3 ਦਫਾ ਜਿਹੜੀ ਮਾਰਸ਼ਲ ਲਾਈ ਸੀ ਇਹ ਪੇਸ਼ਾਵਰ ਦੀ ਟ੍ਰੈਫਿਕ ਪੁਲਿਸ ਨੇ ਲਾਈ ਸੀ,
ਇਹ ਬੜਾ ਇੰਟਰਸਟਿੰਗ ਬਿਆਨ ਉਹਨਾਂ ਦਿੱਤਾ ਹੈ। ਹੋਰ ਵੀ ਉੱਥੇ ਬੜੀਆਂ ਤਗੜੀਆਂ ਕਿਸਮ ਦੀਆਂ ਤਕਰੀਰਾਂ ਹੋਈਆਂ ਨੇ ਔਰ ਬਹੁਤ ਹੀ ਜ਼ਿਆਦਾ ਗਮੋ ਗੁੱਸਾ ਹੈ ਖੈਬਰ ਪਖਤੂਨਖਵਾ ਦੇ ਵਿੱਚ। ਔਰ ਮੇਰਾ ਖਿਆਲ ਹੈ ਕਿ ਹੁਣ ਚੌਧਰੀ ਸਾਹਿਬ ਜ਼ਰੂਰ ਸੋਚਦੇ ਹੋਣਗੇ ਵੀ ਮੈਂ ਕਿਹੜੀ ਬਲਾ ਨੂੰ ਹੱਥ ਪਾ ਬੈਠਾ, ਮਤਲਬ ਕਿ ਇਹ KPK ਦੇ ਵਿੱਚ ਅਸੀਂ ਇਹ ਕਿਹੜਾ ਕੰਮ ਕਰ ਬੈਠੇ ਹਾਂ ਅਤੇ ਇਹਦਾ ਰਿਐਕਸ਼ਨ ਜਿਹੜਾ ਉਹ ਕਿੰਨਾ ਤਗੜਾ ਆ ਰਿਹਾ। ਤਨਵੀਰ ਜ਼ੁਬੈਰੀ ਸਾਹਿਬ ਦਾ ਪਹਿਲਾ ਕਮੈਂਟ ਤੁਹਾਡੇ ਸਾਹਮਣੇ ਰੱਖਨੇ। ਤਨਵੀਰ ਜ਼ੁਬੈਰੀ ਸਾਹਿਬ ਕਹਿੰਦੇ ਨੇ ਕਿ जंग बगैर रेफरेंस के अवाम को धमका रहा है कि 9 मई वालों को माफ़ नहीं किया जाएगा, जबकि इसमें अखलाकी जुर्रत नहीं कि 9 मई इस्टेब्लिशमेंट की साजिश है और तमाम सरकारी इमारतों का वीडियो फुटेज गायब कर दिया गया और 1.25 साल में किसी एक मुकदमे में भी सबूत पेश नहीं किया गया। वो जी खबर कल जंग ने लाई सी जिहदे च आखिया सी कि जी यूट्यूबर्स नूं इह दस्सिया गया एक इदारे वालों कि 9 ਮਈ ਵਾਲਿਆਂ ਨੂੰ ਮਾफ़ ਨਹੀਂ ਕੀਤਾ ਜਾਏਗਾ। ਅੱਛਾ, ਇਹਨਾਂ ਕੋਲੋਂ ਨਾਲ ਇਹ ਵੀ ਪੁੱਛ ਲੈਣਾ ਸੀ, ਜੰਗ ਵਾਲਿਆਂ ਦੇ ਵਿੱਚ ਅਗਰ ਅਖਲਾਕੀ ਹਸੀਅਤ ਹੁੰਦੀ ਤਾਂ ਪੁੱਛਦੇ ਕਿ ਇਹ ਜਿਹੜਾ 40 ਅਰਬ ਰੁਪਈਆ ਲਾਇਆ ਫਾਇਰਵਾਲ ਦੇ ਉੱਤੇ YouTube ਨੂੰ ਢੱਕਣ ਵਾਸਤੇ, ਤੇ ਫਿਰ ਜਾ ਕੇ ਮੁੜ ਕੁੜ ਕੇ ਫਿਰ ਯੂਟਿਊਬਰਸ ਨੂੰ ਹੀ ਸਾਦੇ ਹੋ ਅਤੇ ਉਹਨਾਂ ਦੇ ਕੋਲੋਂ ਹੀ ਮਦਦ ਲੈਂਦੇ ਹੋ ਅਤੇ ਉਹਨਾਂ ਨੂੰ ਬਰੀਫਿੰਗ ਦਿੰਦੇ ਹੋ। ਅਤੇ ਇਹਦਾ ਮਤਲਬ ਹੈ ਖੋਤੀ ਬੋਰਡ ਥੱਲੇ ਆ ਗਈ, ਵਾਪਸ ਸਮਝ ਆ ਗਈ ਵੀ ਇਹਨਾਂ ਤੋਂ ਬਗੈਰ ਕੰਮ ਨਹੀਂ ਚੱਲਣਾ। ਅਤੇ 40 ਅਰਬ ਰੁਪਈਆ ਇੱਕ ਪਾਸੇ ਲਾਇਆ ਹੈ, ਮਤਲਬ ਹੈ ਤੁਸੀਂ ਅਗਲੀ ਤੁਹਾਨੂੰ ਖਬਰ ਦੱਸਣੇ ਅਤੇ ਇਸ ਤੋਂ ਤੁਹਾਨੂੰ ਸਮਝ ਆਏਗੀ ਵੀ ਸਾਡੇ ਇਸ ਵੀਲੌਗ ਦੇ ਉੱਤੇ ਕਿਸ ਤਰ੍ਹਾਂ ਤੋਪਾਂ ਅਤੇ ਗੋਲੇ ਇਸ ਵੇਲੇ ਚਲਾਏ ਜਾ ਰਹੇ ਨੇ। यार आपके 20 मिनट के प्रोग्राम को सुनने के लिए एक एक घंटा इंतज़ार करना पड़ता है, डाउनलोड ही नहीं होता। ये अजान अराई साहब आखते हैं, जाहिर है अजान साहब मसला ये है कि फायरवाल लगी है तो फायरवाल जी वो सारे वास्ते नहीं लाई। असी वेख रहे डाटा, तुसी भी वेखो, तुसी बड़ा आसान है तुहाडे वास्ते कि जिहड़े वीलॉगर्स ने उन्हां दे तुसी वीलॉग वेखो कि किड्डे आराम नाल किहदा चलदा है, तो जिहदा आराम नाल चलदा उहदे उत्ते फायरवाल नहीं लगी, तो जिहदा आराम नाल नहीं चलदा वो तुहानूं समझ आ जाएगी फायरवाल लगी है। तो जिहदा फिर बहुते दिन फायरवाल तो बचिया रहिंदा है, इहदा मतलब है भी चौधरी साहब नूं उहदे तो कोई परेशानी नहीं है, वो बस उन्हां दा अपना ही बंदा है, उहदा काम ठीक चल रहा है। अच्छा जी, अगली गल ये कि फरीद फारूकी साहब उन्होंने कहा जी कि द जर्नल रिमूवड फ्रॉम द सर्विस आई फॉरगॉट द नेम। ये गल करन डे ने ਲੈਫਟੀਨੈਂਟ ਜਨਰਲ ਮੁਨੀਰ ਅਫਸਰ ਸਾਹਿਬ ਜਿਨ੍ਹਾਂ ਨੂੰ ਨਾਦਰਾ ਦੇ ਚੇਅਰਮੈਨ ਤੋਂ ਹਟਾਇਆ ਸੀ। ਉਹਨਾਂ ਕਿਹਾ ਉਹਨਾਂ ਨੂੰ ਸ਼ਾਇਦ ਵਾਪਸ ਮਿਲ ਗਈ ਹੈ ਨੌਕਰੀ। ਤੁਸੀਂ ਪਹਿਲਾਂ ਵੀ ਇਹ ਕਿਹਾ ਸੀ ਕਿ ਇੰਜ ਹੀ ਹੋਣਾ। ਬਿਲਕੁਲ ਜੀ, ਉਹਨਾਂ ਨੂੰ ਲਾਹੌਰ ਹਾਈ ਕੋਰਟ ਨੇ ਰੀਇਨਸਟੇਟ ਕੀਤਾ, ਹਾਲਾਂਕਿ ਕਾਨੂੰਨ 'ਚ ਕਿਤੇ ਕੋਈ ਗੁੰਜਾਇਸ਼ ਨਹੀਂ ਸੀ ਹੈਗੀ ਔਰ ਨਾ ਹੀ ਉਹ ਰੀਇਨਸਟੇਟ ਹੋ ਸਕਣਗੇ। ਤੁਸੀਂ ਵੇਖਿਓ ਜਿਸ ਵੇਲੇ ਸੁਪਰੀਮ ਕੋਰਟ ਗਿਆ ਕੰਮ ਤਾਂ ਉਹ ਫਿਰ ਉੱਡ ਜਾਣਗੇ। ਲੇਕਿਨ ਮੈਂ ਜਿਸ ਤਰ੍ਹਾਂ ਤੁਹਾਨੂੰ ਕਿਹਾ ਸੀ ਵੀ ਅਖਲਾਕੀਆਤ ਹੈ ਕੋਈ ਨਹੀਂ। ਅਗਰ ਜਨਰਲ ਮੁਨੀਰ ਅਫਸਰ ਸਾਹਿਬ ਦੇ ਵਿੱਚ ਅਖਲਾਕੀਆਤ ਹੁੰਦੀਆਂ ਅਤੇ ਜਿਸ ਤਰੀਕੇ ਨਾਲ ਉਹ ਪਹਿਲਾਂ ਹਟੇ ਨੇ, ਉਹਨਾਂ ਨੂੰ ਕਦੇ ਮੂੰਹ ਨਹੀਂ ਸੀ ਕਰਨਾ ਚਾਹੀਦਾ ਮੁੜ ਕੇ ਇਸ ਪਾਸੇ ਨੂੰ। ਲੇਕਿਨ ਕਿਉਂਕਿ ਅਖਲਾਕੀਆਤ ਅੱਜ ਕੱਲ੍ਹ ਪਾਣੀ ਪੂਣੀ ਭਰਨ ਰਹੀ ਹੈ ਅਤੇ ਇਸ ਵਾਸਤੇ ਉਹਨਾਂ ਨੇ ਕਿਹਾ ਵੀ ਮੈਨੂੰ ਦਾ ਲਾਣ ਦਿਓ ਜਿੰਨਾ ਚਿਰ ਲੱਗਦਾ ਅਖਲਾਕੀਆਤ ਜਿੱਥੇ ਵੀ ਉਹਨੂੰ ਛੱਡੋ। ਅੱਛਾ ਜੀ, ਸ਼ਾਹਿਦ ਮਿਰਜ਼ਾ ਸਾਹਿਬ ਆਉਂਦੇ ਨੇ ਨਵਾਜ਼ ਸ਼ਰੀਫ ਸਾਹਿਬ ਨੂੰ ਆਪਣੇ ਹਲਕੇ 'ਚ ਰੀਲਾਂਚ ਕਰੋ ਜਿੱਥੋਂ ਉਹ 70,000 ਵੋਟਾਂ ਦੇ ਨਾਲ ਹਾਰੇ ਸਨ ਤਾਂ ਕਿ ਅਗਲਾ ਇਲੈਕਸ਼ਨ ਜਿੱਤ ਸਕਣ। ਇਮਰਾਨ ਖਾਨ ਦੇ ਮੁਕਾਬਲੇ ਦੀ ਗੱਲ ਨਾ ਕਰੋ। ਨਵਾਜ਼ ਸ਼ਰੀਫ ਸਾਹਿਬ ਦਾ ਇੱਕ ਹੈ ਸੀ ਨਾ ਜੀ ਕਿ ਉਹ ਦੁਬਾਰਾ ਲਾਂਚ ਹੋ ਰਹੇ ਨੇ, ਤੁਹਾਨੂੰ ਖਬਰ ਦਿੱਤੀ ਸੀ ਕਿ ਨਵਾਜ਼ ਸ਼ਰੀਫ ਸਾਹਿਬ ਰੀਲਾਂਚ ਹੋ ਰਹੇ ਨੇ ਅਤੇ ਉਹਨਾਂ ਨੇ ਆਖਿਆ ਵੀ ਉਹਨਾਂ ਨੇ ਬਲੂਚਿਸਤਾਨ ਵੀ ਜਾਣਾ, ਇੱਧਰ ਵੀ ਜਾਣਾ, ਉੱਧਰ ਵੀ ਜਾਣਾ, ਹਰ ਥਾਂ 'ਤੇ ਮੀਟਿੰਗਸ ਕਰਨੀਆਂ ਨੇ ਅਤੇ ਉਹ ਦੁਬਾਰਾ ਰੀਲਾਂਚ ਹੋ ਗਏ ਨੇ ਅਤੇ ਉਹਨਾਂ ਪਾਪੂਲਰ ਹੋ ਜਾਣਾ। ਔਰ ਉਹਨਾਂ ਨੂੰ ਇਹ ਪਤਾ ਲੱਗਾ ਵੀ ਇਮਰਾਨ ਖਾਨ ਇਸ ਤੋਂ ਬਹੁਤਾ ਪਾਪੂਲਰ ਹੈ ਵੀ ਨਵਾਜ਼ ਸ਼ਰੀਫ ਸਾਹਿਬ ਲਾਂਚ ਨਹੀਂ ਸੀ ਹੋਏ। ਹੁਣ ਪਤਾ ਨਹੀਂ ਕਿਸ ਤਰ੍ਹਾਂ ਲਾਂਚ ਕਰਨਾ, ਕੋਈ ਛੁਰਲੀ ਬੰਨ੍ਹ ਕੇ ਨਾਲ ਲਾਂਚ ਕਰਨਾ ਉਹਨਾਂ ਨੂੰ ਜਾਂ ਕੀ ਕਰਨਾ। ਬਹਰਹਾਲ ਉਹਨਾਂ ਕਿਹਾ ਬਿਹਤਰ ਹੈ ਵੀ ਇਹਨਾਂ ਨੂੰ ਉਹ ਯਾਸਮੀਨ ਰਾਸ਼ਦ ਸਾਹਿਬ ਵਾਲੇ ਹਲਕੇ ਦੇ ਵਿੱਚ ਲਾਂਚ ਕਰੋ ਜਿੱਥੋਂ 70,000 ਨਾਲ ਹਾਰੇ ਸਨ ਤਾਂ ਕਿ ਅਗਲੀ ਵਾਰੀ ਜਿੱਤ ਸਕਣ। ਲਓ ਜੀ, ਮੈਨੂੰ ਇੱਥੋਂ ਇਜਾਜ਼ਤ ਦਿਓ, ਰੱਬ ਰਾਖਾ।